ਇੱਥੇ ਐਂਟੀਕ ਪੀਸਿਸ ਪੁਰਾਣੇ ਸ਼ਸਤਰ ਜਿਹੜੇ ਆ ਵੱਖ-ਵੱਖ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਇਹ ਲੈ ਕੇ ਆਏ ਨੇ ਤੇ ਆਪਣੇ ਨਾਲ ਰੂਟ ਗੀਅਰਸ ਵਾਲੇ ਸੰਮਿਤ ਸਿੰਘ ਜੁੜ ਚੁੱਕੇ ਨੇ। ਸੋ ਸੰਮਿਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਐਂਟੀਕਸ ਦੇ ਵਿੱਚ ਤੁਹਾਡਾ ਸ਼ੌਂਕ ਕਦੋਂ ਦਾ ਪਿਆ? ਮੈਨੂੰ ਸ਼ੌਂਕ ਪਿਆ ਜੀ 2007 ਜਾਂ 8 'ਚ। ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਵੀ ਪੰਜਾਬ ਗਏ ਸੀ ਅਸੀਂ, ਅਤੇ ਉੱਥੋਂ ਕੋਈ ਚੀਜ਼ ਪਸੰਦ ਆ ਗਈ ਅਤੇ ਅਗਲੇ ਨੇ ਕਿਹਾ ਵੀ ਇਹ 200 ਸਾਲ ਪੁਰਾਣੀ ਆ। ਮੈਂ ਅਮਰੀਕਾ 'ਚ ਅਤੇ ਇੰਗਲੈਂਡ 'ਚ ਜਿਹੜੇ ਐਂਟੀਕ ਸ਼ੋਅ ਹੁੰਦੇ ਆ ਉੱਥੇ ਜਾਣਾ ਸ਼ੁਰੂ ਕਰਤਾ ਕਾਲਜ ਵਾਲੇ ਆਪਣੇ ਟਾਈਮ 'ਚ। ਸੋ ਹੁਣ ਕਾਫੀ ਹੱਦ ਤੱਕ ਜਿਹੜਾ ਸਿੱਖਾਂ ਦਾ ਇਤਿਹਾਸਿਕ ਸਮਾਨ ਹੈ ਉਹ ਮੈਂ ਆਪਣੇ ਖਜ਼ਾਨੇ 'ਚ ਰੱਖ ਲੈਣਾ। ਸੋ ਹੁਣ ਤੱਕ ਦਾ ਸਭ ਤੋਂ ਪੁਰਾਣੀ ਚੀਜ਼ ਤੁਸੀਂ ਕਿਹੜੀ ਕਲੈਕਟ ਕੀਤੀ? ਸਭ ਤੋਂ ਪੁਰਾਣਾ ਐਂਟੀਕ ਕਿਹੜਾ ਹੈ? ਟੇਬਲ ਤੇ ਸਾਡੇ ਕੋਲ ਡੱਚ ਈਸਟ ਇੰਡੀਆ ਕੰਪਨੀ, ਜਿਹੜੀ ਈਸਟ ਇੰਡੀਆ ਕੰਪਨੀ ਤੋਂ ਪਹਿਲਾਂ ਸੀ, ਉਹਨਾਂ ਦਾ ਇੱਕ ਕੈਨਨ ਹੈਗਾ ਜਿਹੜਾ ਮੋਮੈਂਟੋ ਦੇ ਭੇਟਾ। ਤੋ ਇਹ ਆਪਣੇ ਜਰਨੈਲਾਂ ਨੂੰ ਜਾਂ ਹੋਰ ਕਿਸੇ ਨੂੰ ਬਣਾ ਕੇ ਭੇਟਾ ਕਰਦੇ ਹੋਣੇ ਵੀ ਐਜ਼ ਅ ਮੋਮੈਂਟੋ, ਜਾਂ ਇਹਦੇ ਥੱਲੇ ਚੱਕੇ ਲੱਗੇ ਹੋਣੇ ਵੀਲਸ। ਮਹਾਰਾਜਾ ਰਣਜੀਤ ਸਿੰਘ ਨੇ ਇਹ ਚਿੱਠੀ ਜਿਹੜੀ ਉਹਨਾਂ ਦੀ ਗਾਰਡੀਅਨ ਸੀ ਲੇਡੀ ਲੋਗਨ, ਉਹਨੂੰ 1868 'ਚ ਲਿਖੀ ਸੀ ਵੀ ਕੁਛ ਉੱਦਾਂ ਹੀ ਕਾਰਵਾਈ ਵੀ ਮੈਂ ਟ੍ਰੇਨ 'ਤੇ ਆਉਣਾ ਜਾਂ ਨਹੀਂ ਆਉਣਾ, ਉਹਦੇ ਬਾਰੇ ਉਹਨੇ ਲਿਖਿਆ। ਸੰਮਿਤ ਸਿੰਘ, ਮੈਨੂੰ ਦੱਸੋ ਵੀ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਪਹਿਲੀ ਵਾਰੀ ਗਏ ਅਨੰਦਪੁਰ ਸਾਹਿਬ ਤਾਂ ਉੱਥੇ ਕਿਸੇ ਨੇ ਕਹਿਤਾ ਵੀ 200 ਸਾਲ ਪੁਰਾਣੇ, ਜਦ ਕਿ ਉਹ ਨਵੀਂ ਚੀਜ਼ ਸੀਗੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਅੱਜ ਆਪਾਂ 5ਵੇਂ ਸਾਲਾਨਾ ਗੱਤਕੇ ਮੁਕਾਬਲੇ ਵਿੱਚ ਪਹੁੰਚੇ ਹਾਂ ਅਤੇ ਇਸੇ ਗੱਤਕੇ ਮੁਕਾਬਲੇ ਦੇ ਵਿੱਚ ਇੱਕ ਪੁਰਾਣੇ ਸ਼ਸਤਰਾਂ ਦੀ ਜਗ੍ਹਾ ਆ। ਇੱਥੇ ਐਂਟੀਕ ਪੀਸਿਸ ਪੁਰਾਣੇ ਸ਼ਸਤਰ ਜਿਹੜੇ ਆ ਵੱਖ-ਵੱਖ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਇਹ ਲੈ ਕੇ ਆਏ ਨੇ ਤੇ ਆਪਣੇ ਨਾਲ ਰੂਟ ਗੀਅਰਸ ਵਾਲੇ ਸੰਮਿਤ ਸਿੰਘ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿੱਦਾਂ ਐਂਟੀਕਸ ਇਕੱਠੇ ਕਰਦੇ ਨੇ, ਕਿਹੜੇ ਐਂਟੀਕਸ ਇਹਨਾਂ ਕੋਲ ਪਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਸੋ ਸੰਮਿਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਐਂਟੀਕਸ ਦੇ ਵਿੱਚ ਤੁਹਾਡਾ ਸ਼ੌਂਕ ਕਦੋਂ ਦਾ ਪਿਆ? ਮੈਨੂੰ ਸ਼ੌਂਕ ਪਿਆ ਜੀ 2007 ਜਾਂ 8 'ਚ। ਤੁਹਾਨੂੰ ਮੈਂ ਦੱਸ ਹੀ ਰਿਹਾ ਸੀ ਵੀ ਪੰਜਾਬ ਗਏ ਸੀ ਅਸੀਂ, ਅਤੇ ਉੱਥੋਂ ਕੋਈ ਚੀਜ਼ ਪਸੰਦ ਆ ਗਈ ਅਤੇ ਅਗਲੇ ਨੇ ਕਿਹਾ ਵੀ ਇਹ 200 ਸਾਲ ਪੁਰਾਣੀ ਆ। ਅਸੀਂ ਬਹੁਤ ਹੀ ਖੁਸ਼ ਹੋ ਕੇ ਲੈ ਆਏ ਵਾਪਸ। ਇੱਥੇ ਆ ਕੇ ਪਤਾ ਲੱਗਾ ਵੀ ਉਹ ਜੀ ਨਵੀਆਂ ਬਣਦੀਆਂ ਰਾਜਸਥਾਨ 'ਚ। ਅਤੇ ਫਿਰ ਨਿਰਾਸ਼ ਹੋਣ ਦੀ ਬਜਾਏ ਮੈਨੂੰ ਉਤਸ਼ਾਹ ਜਿਹਾ ਮਿਲਿਆ ਵੀ ਮੈਂ ਖੋਜ ਕਰਾਂ ਵੀ ਅਸਲੀ ਪੁਰਾਣੀ ਚੀਜ਼ ਕਿਵੇਂ ਪਰਖੀ ਦੀ ਆ, ਕਿੱਥੋਂ ਮਿਲਦੀ ਹੈ, ਕਿਵੇਂ ਪਤਾ ਕਰੀਦੀ ਆ। ਸੋ ਫਿਰ ਮੈਂ ਅਮਰੀਕਾ 'ਚ ਅਤੇ ਇੰਗਲੈਂਡ 'ਚ ਜਿਹੜੇ ਐਂਟੀਕ ਸ਼ੋਅ ਹੁੰਦੇ ਆ ਉੱਥੇ ਜਾਣਾ ਸ਼ੁਰੂ ਕਰਤਾ ਕਾਲਜ ਵਾਲੇ ਆਪਣੇ ਟਾਈਮ 'ਚ। ਪੈਸੇ ਮੇਰੇ ਕੋਲ ਹੁੰਦੇ ਨਹੀਂ ਸੀ, ਪਰ ਮੈਂ ਟਿਕਟ ਖਰਚ ਕੇ ਚੱਲ ਜਾਂਦਾ ਸੀ ਵੀ ਜੋ ਮਤਲਬ ਐਕਸਪੀਰੀਅੰਸ ਹੀ ਲੈ ਲਈ, ਸ਼ੌਂਕ ਪੂਰਾ ਵੀ ਕਰਦਾ। ਹਾਂਜੀ, ਫਿਰ ਹੌਲੀ ਹੌਲੀ ਚੀਜ਼ਾਂ ਲੈਣੀਆਂ ਸ਼ੁਰੂ ਕੀਤੀਆਂ। ਫਿਰ ਜਦੋਂ ਜੌਬ ਹੋ ਗਈ, ਬਿਜ਼ਨਸ ਵੱਧ ਗਿਆ, ਚੀਜ਼ਾਂ ਵੱਧ ਗਈਆਂ, ਫਿਰ ਮਨ ਆਇਆ ਵੀ ਚਲੋ ਹੁਣ ਕੁਛ ਕੁ ਚੀਜ਼ਾਂ ਵੇਚਣੀਆਂ ਪੈਣੀਆਂ ਜੇ ਇਕੱਠੀਆਂ ਵੀ ਕਰਨੀਆਂ। ਹਾਂ ਵੀ ਖਾਲੀ ਕਰਨੀ ਆ। ਹਾਂ ਵੀ, ਕਿਉਂਕਿ ਜਗ੍ਹਾ ਵੀ ਘੱਟ ਪੈ ਜਾਂਦੀ ਹੈ ਕਮਰਿਆਂ 'ਚ, ਅਤੇ ਉੱਦਾਂ ਵੀ ਐਡਾ ਸਮਾਨ ਲੈ ਕੇ ਕਰਨਾ ਵੀ ਕੀ ਆ। ਸੋ ਹੁਣ ਕਾਫੀ ਹੱਦ ਤੱਕ ਜਿਹੜਾ ਸਿੱਖਾਂ ਦਾ ਇਤਿਹਾਸਿਕ ਸਮਾਨ ਹੈ ਉਹ ਮੈਂ ਆਪਣੇ ਖਜ਼ਾਨੇ 'ਚ ਰੱਖ ਲੈਣਾ।
ਜਿਹੜਾ ਪੁਰਾਤਨ ਸਮਾਨ ਹੈ ਜਿਹੜਾ ਹਿੰਦੁਸਤਾਨ ਦਾ ਮਿਡਲ ਈਸਟ ਦਾ ਜਾਂ ਹੋਰ ਦੇਸ਼ਾਂ ਦਾ ਉਹ ਫਿਰ ਆਪਾਂ ਜਿਹੜੇ ਉਹਦੇ ਕਲੈਕਟਰਸ ਨੇ ਉਹਨਾਂ ਤੱਕ ਪਹੁੰਚਾ ਦਿੰਦੇ ਆ। ਸੋ ਇਦਾਂ ਨਹੀਂ ਆ ਵੀ ਇਕੱਲਾ ਤੁਸੀਂ ਸਿੱਖ ਹਿਸਟਰੀ ਨਾਲ ਕੋਈ ਵੀ ਪੁਰਾਣੇ ਐਂਟੀਕ ਨੂੰ ਤੁਸੀਂ ਪਸੰਦ ਕਰਦੇ ਹੋ? ਹਾਂਜੀ, ਜਿਵੇਂ ਆਪਣੇ ਜਿਹੜੀ ਹਿੰਦੁਸਤਾਨ ਦੀ ਰੀਜਨ ਹੈ ਵੀ ਉਹ ਹਿੰਦੁਸਤਾਨ ਤੇ ਹੁਣ ਬਣਿਆ ਵੀ ਪਹਿਲਾਂ ਸਾਊਥ ਏਸ਼ੀਆ 'ਚ ਨੇਪਾਲ ਸੀਗਾ, ਪਾਕਿਸਤਾਨ ਜਿਹੜਾ ਹੁਣ ਆ ਉੱਥੇ ਹਰ ਇੱਕ ਦੇਸ਼ ਦੀ ਆਪਣੀ ਆਪਣੀ ਖਾਸੀਅਤ ਆ, ਉਹਨਾਂ ਦੇ ਆਪਣੇ ਸ਼ਾਸਤਰ ਨੇ, ਆਪਣੀ ਬਣਤਰ ਆ। ਸੋ ਉਹਨਾਂ ਨੂੰ ਪਛਾਣਨਾ, ਆਈਡੈਂਟੀਫਾਈ ਕਰਨਾ, ਇਹ ਸਟੱਡੀ ਪਿਛਲੇ ਕਈ ਸਾਲਾਂ 'ਚ ਮੈਂ ਕਰਦਾ ਰਿਹਾ। ਸੋ ਹੁਣ ਤੱਕ ਦਾ ਸਭ ਤੋਂ ਪੁਰਾਣੀ ਚੀਜ਼ ਤੁਸੀਂ ਕਿਹੜੀ ਕਲੈਕਟ ਕੀਤੀ? ਸਭ ਤੋਂ ਪੁਰਾਣਾ ਐਂਟੀਕ ਕਿਹੜਾ ਹੈ ਤੁਹਾਡੇ ਕੋਲ? ਜਿਹੜਾ ਮੈਂ ਟੇਬਲ ਤੇ ਲੈ ਕੇ ਆਇਆ ਉੱਦਾਂ ਦੇ ਮਤਲਬ ਕਾਫੀ ਕੁਛ ਹੈਗਾ ਟੇਬਲ ਤੇ। ਸਾਡੇ ਕੋਲ ਡੱਚ ਈਸਟ ਇੰਡੀਆ ਕੰਪਨੀ, ਜਿਹੜੀ ਈਸਟ ਇੰਡੀਆ ਕੰਪਨੀ ਤੋਂ ਪਹਿਲਾਂ ਸੀ, ਉਹਨਾਂ ਦਾ ਇੱਕ ਕੈਨਨ ਹੈਗਾ ਜਿਹੜਾ ਮੋਮੈਂਟੋ ਤੇ ਭੇਟਾ ਕਰਨ ਲਈ ਬਣਾਇਆ ਸੀ। ਹਾਂਜੀ, ਤੇ ਇਹਨਾਂ ਦਾ ਕੈਨਨ ਆ, ਇਹਦੇ ਤੇ ਡੇਟ ਲਿਖੀ ਆ 1602, ਜਿਹੜਾ ਕਿ ਵੀ 17ਵੀਂ ਸਦੀ ਦਾ ਕਹਿ ਸਕਦੇ ਹੋ ਤੁਸੀਂ। ਉਸ ਟਾਈਮ ਦੀ ਆ ਜਦੋਂ ਇਹ ਆ ਕੇ ਉੱਥੇ ਭਾਰਤ ਵਿੱਚ ਆ ਕੇ ਕਬਜ਼ ਹੋ ਗਏ। ਹਾਂਜੀ, ਸੋ ਇਹ ਆਪਣੇ ਜਰਨੈਲਾਂ ਨੂੰ ਜਾਂ ਹੋਰ ਕਿਸੇ ਨੂੰ ਬਣਾ ਕੇ ਭੇਟਾ ਕਰਦੇ ਹੋਣੇ ਵੀ ਐਜ਼ ਅ ਮੋਮੈਂਟੋ, ਜਾਂ ਇਹਦੇ ਥੱਲੇ ਚੱਕੇ ਲੱਗੇ ਹੋਣੇ ਵੀਲਸ, ਸੋ ਆਪਣੇ ਡੈਸਕ ਤੇ ਰੱਖਣ ਲਈ ਚੀਜ਼ ਬਣੀ ਹੈ। ਇਹ ਹਿੱਸਾ ਬਚਿਆ ਹੈ। ਹਾਂਜੀ ਹਾਂਜੀ ਹਾਂਜੀ। ਸੋ ਇਸ ਦੇ ਇਲਾਵਾ ਤੁਸੀਂ ਦੱਸ ਰਹੇ ਸੀਗੇ ਵੀ ਮਹਾਰਾਜਾ ਦਲੀਪ ਸਿੰਘ ਦੇ ਹੱਥ ਲਿਖਤ। ਹਾਂਜੀ, ਇਹ ਪ੍ਰਦਰਸ਼ਨੀ ਲਈ ਲੈ ਕੇ ਆਉਂਦੀ ਸੰਗਤ ਦੇ ਦਰਸ਼ਨ ਲਈ ਵੀ। ਮਹਾਰਾਜਾ ਰਣਜੀਤ ਸਿੰਘ ਨੇ ਇਹ ਚਿੱਠੀ ਜਿਹੜੀ ਉਹਨਾਂ ਦੀ ਗਾਰਡੀਅਨ ਸੀ ਲੇਡੀ ਲੋਗਨ, ਉਹਨੂੰ 1868 'ਚ ਲਿਖੀ ਸੀ ਵੀ ਕੁਛ ਉੱਦਾਂ ਹੀ ਕਾਰਵਾਈ ਵੀ ਮੈਂ ਟ੍ਰੇਨ 'ਤੇ ਆਉਣਾ ਜਾਂ ਨਹੀਂ ਆਉਣਾ, ਉਹਦੇ ਬਾਰੇ ਉਹਨੇ ਲਿਖਿਆ। ਤੇ ਲਿਫਾਫੇ 'ਤੇ ਜਿਹੜਾ ਐਨਵਲਪ ਹੈ ਉਹਦੇ 'ਤੇ ਵੀ ਦਸਤਖਤ ਨੇ, ਤੇ ਚਿੱਠੀ 'ਤੇ ਵੀ ਦਸਤਖਤ ਨੇ, ਤੇ ਜਿਹੜਾ ਲੈਟਰ ਪੈਡ ਹੈ ਉਹਦੇ 'ਤੇ ਦਲੀਪ ਸਿੰਘ ਮਹਾਰਾਜੇ ਦਾ ਲੋਗੋ ਵੀ ਆ, ਤੇ ਜਿੱਥੇ ਉਹ ਰਹਿੰਦੇ ਸੀ ਮਹਿਲ 'ਚ ਐਲਵਿਡਨ ਹਾਲ, ਉਹਦੀ ਵੀ ਸਟੈਂਪ ਲੱਗੀ ਆ। ਸੋ ਇਹ ਕੌਮ ਦਾ ਕਹਿ ਲਓ ਖਜ਼ਾਨਾ ਹੈ ਸਾਡੀ, ਜਿਹੜਾ ਸਾਡੇ ਲਾਸਟ ਮਹਾਰਾਜੇ ਹੋਏ ਮਹਾਰਾਜਾ ਦਲੀਪ ਸਿੰਘ, ਉਹਨਾਂ ਦੀ ਚੀਜ਼ ਸਾਂਭੀ ਆ ਤੇ ਇੱਥੇ ਸੰਗਤ ਦੇ ਦਰਸ਼ਨ ਲਈ ਲਿਆਉਂਦੀ ਆ। ਸੋ ਇਹ ਤਸਵੀਰ ਦੇ ਬਾਰੇ ਵੀ ਤੁਸੀਂ ਸਾਨੂੰ ਥੋੜਾ ਦੱਸੋ। ਇਹ ਵੀ ਮੈਨੂੰ ਇੱਥੋਂ ਕਿਸੇ ਪ੍ਰੈਸ ਫੋਟੋਗ੍ਰਾਫਰ ਤੋਂ ਲੱਭੀ, 1930 ਦੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਫੋਟੋ, ਓਰੀਜਨਲ ਫੋਟੋਗ੍ਰਾਫ ਆ, ਤੇ ਇਹਨੂੰ ਫਰੇਮ 'ਚ ਲਾਇਆ। ਤੇ ਇਹ ਤੋਂ ਪਹਿਲਾਂ ਵੀ ਇੱਕ ਡਿਜ਼ਾਈਨ ਸੀ, 1 ਸਾਲ ਪੁਰਾਣੀ। ਹਾਂਜੀ ਹਾਂਜੀ, ਉਦੋਂ ਦੀ ਪ੍ਰਿੰਟ ਹੋਈ ਆ। ਤੇ ਹੁਣ ਗੁਰਦੁਆਰਾ ਸਾਹਿਬ ਦੇਖਿਆ ਇਦਾਂ ਦਾ ਨਹੀਂ ਸ਼ਕਲ ਹੈਗੀ, ਨਵੀਂ ਬਿਲਡਿੰਗ ਬਣ ਗਈ ਆ। ਠੀਕ ਆ। ਤੇ ਮੈਨੂੰ ਲੱਗਾ ਵੀ ਇੱਥੇ ਆ ਰਹੇ ਆ ਤੇ ਥੋੜੀ ਜਿਹੀ ਇੱਥੋਂ ਦੀ ਲੋਕਲ ਚੀਜ਼ ਵੀ ਲੈ ਕੇ ਆਈਏ। ਇਹ ਸਨਮੀਤ ਸਿੰਘ ਮੈਨੂੰ ਦੱਸੋ ਵੀ ਜਿੱਦਾਂ ਤੁਸੀਂ ਕਿਹਾ ਵੀ ਜਦੋਂ ਪਹਿਲੀ ਵਾਰੀ ਗਏ ਅਨੰਦਪੁਰ ਸਾਹਿਬ ਤਾਂ ਉੱਥੇ ਕਿਸੇ ਨੇ ਕਹਿਦਾ ਵੀ 200 ਸਾਲ ਪੁਰਾਣੇ, ਜਦ ਕਿ ਉਹ ਨਵੀਂ ਚੀਜ਼ ਸੀਗੀ। ਸੋ ਪਰਖ ਹੁਣ ਕਿੱਦਾਂ ਹੁੰਦੀ ਆ ਵੀ ਐਕਚੁਅਲ 'ਚ ਐਂਟੀਕ ਆ? ਆਈ ਥਿੰਕ ਪਰਖ ਜਿੱਦਾਂ ਤੇ ਮੇਰਾ ਐਕਸਪੀਰੀਅੰਸ ਕਹਿੰਦਾ ਵੀ ਜਿੰਨੇ ਜ਼ਿਆਦਾ ਮੈਂ ਐਂਟੀਕ ਵੇਖੇ, ਜਿੰਨੇ ਜ਼ਿਆਦਾ ਮੈਂ ਡੀਲਰਾਂ ਨੂੰ ਮਿਲਿਆ, ਸ਼ੋਅਸ 'ਤੇ ਗਿਆ, ਮਿਊਜ਼ੀਅਮਸ 'ਚ ਗਿਆ, ਕਿਤਾਬਾਂ ਪੜ੍ਹੀਆਂ, ਕਈ ਸਾਰੀ ਗਲਤੀਆਂ ਵੀ ਕੀਤੀਆਂ, ਹੁਣ ਵੀ ਹੋ ਜਾਂਦੀਆਂ ਗਲਤੀਆਂ, ਕਿਉਂਕਿ ਜਿਹੜੇ ਹੁਣ ਪੁਰਾਣੀ ਚੀਜ਼ ਨੂੰ, ਨਵੀਂ ਚੀਜ਼ ਨੂੰ ਪੁਰਾਣੇ ਬਣਾਉਣ ਵਾਲੇ ਵੀ ਬਹੁਤ ਹੁਸ਼ਿਆਰ ਹੋ ਗਏ ਆ। ਸੋ ਆਪਾਂ ਨੂੰ ਵੀ ਟੈਕਨੋਲੋਜੀ ਦੇ ਨਾਲ ਉਹ ਵੀ ਕਰੀ ਜਾਂਦੇ ਆ। ਸੋ ਆਪਾਂ ਨੂੰ ਵੀ ਅਪ ਟੂ ਡੇਟ ਰਹਿਣਾ ਪੈਂਦਾ ਵੀ ਕਿਹੜੀ ਚੀਜ਼ ਕੌਣ ਨਵੀਂ ਬਣਾ ਰਿਹਾ ਤੇ ਕਿੱਦਾਂ ਬਣਾ ਰਿਹਾ, ਤਾਂ ਕਿ ਗਲਤੀ ਨਾ ਹੋਵੇ ਇੱਦਾਂ ਦੀ। ਸੋ ਜਦੋਂ ਤੁਸੀਂ ਇੱਦਾਂ ਐਂਟੀਕ ਬਾਏ ਕਰਨ ਦੇ ਲਈ ਜਾਂਦੇ ਆ, ਲੱਭਣ ਲਈ ਜਾਂਦੇ ਆ, ਫਿਰ ਤੁਹਾਨੂੰ ਉਸ ਇਲਾਕੇ ਦੀ ਜਾਂ ਉਹ ਚੀਜ਼ ਦੀ ਕਾਫੀ ਸਟੱਡੀ ਵੀ ਕਰਨੀ ਪੈਂਦੀ ਆ ਵੀ ਐਕਚੁਅਲ 'ਚ ਮੀਨਾਕਾਰੀ ਉਦੋਂ ਇੱਦਾਂ ਦੀ ਹੁੰਦੀ ਸੀ ਜਾਂ ਕਿੱਦਾਂ ਇਹ ਬਣਦਾ ਸੀਗਾ ਉਹ ਸਾਰਾ। ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਹੜਾ ਸਾਡਾ ਲਾਹੌਰ ਸੈਂਟਰ ਸੀ, ਸੋ ਜਿਹੜੀ ਲਾਹੌਰ ਦੀ ਮੀਨਾਕਾਰੀ ਆ, ਕੋਫਤਕਾਰੀ ਕਹਿੰਦੇ ਉਹ ਬੜੀ ਅਲੱਗ ਕਿਸਮ ਦੀ ਹੁੰਦੀ ਹੈ, ਵਿਲੱਖਣ ਆ। ਉਹਨੂੰ ਵੇਖ ਕੇ ਹੁਣ ਪਤਾ ਲੱਗ ਜਾਂਦਾ ਵੀ ਇਹ ਲਾਹੌਰ ਦਾ ਸ਼ਸਤਰ ਆ, ਲਾਹੌਰ ਦੀ ਇਹ ਆ। ਤੇ ਜਿਹੜੀ ਦੂਜੀ ਹੈ ਸਿਆਲਕੋਟ ਦੀ ਹੈ, ਜਿਹੜੀ ਥੋੜੀ ਪਤਲੀ ਤਾਰ ਦੀ ਕੰਮ ਹੁੰਦੀ ਸੀ, ਉਹ ਵੀ ਪਤਾ ਲੱਗ ਜਾਂਦਾ ਵੀ ਉਹ ਇੱਥੇ ਸਿਆਲਕੋਟ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਬਣੀ ਆ। ਜਾਂ ਕਸ਼ਮੀਰ ਦੀਆਂ ਪੇਂਟਿੰਗਾਂ ਸਿੱਖ ਰਾਜ 'ਚ ਬਣੀਆਂ। ਇਹ ਚੀਜ਼ਾਂ ਹੌਲੀ ਹੌਲੀ ਫਿਰ ਐਕਸਪੀਰੀਅੰਸ ਨਾਲ ਪਤਾ ਲੱਗਣ ਲੱਗ ਜਾਂਦੀਆਂ ਵੀ ਕੀ ਹੈਗਾ ਤੇ ਕੀ ਨਹੀਂ ਹੈਗਾ। ਸੋ ਸਨਮੀਤ ਜੀ ਇਹ ਦੱਸੋ ਵੀ ਕੀ ਇਹ ਮਿਸਕਨਸੈਪਸ਼ਨ ਐਕਚੁਅਲ ਦੇ ਵਿੱਚ ਆ ਵੀ ਆਪਾਂ ਨੂੰ ਇਹ ਲੱਗਦਾ ਵੀ ਜਿਹੜੇ ਪੁਰਾਣੇ ਐਂਟੀਕਸ ਆ ਜਾਂ ਸਿੱਖ ਧਰਮ ਦਾ ਜਾਂ ਹੋਰ ਆ ਵੀ ਉਹ ਅਜੇ ਵੀ ਪੰਜਾਬ ਦੇ ਜਾਂ ਇੰਡੀਆ ਦੇ ਵਿੱਚੋਂ ਮਿਲਦੇ ਆ ਜਾਂ ਐਕਚੁਅਲ 'ਚ ਬਾਹਰੋਂ ਮਿਲਦੇ ਆ? ਕਿ ਇਹਦੇ ਬਾਰੇ ਕੀ ਕਨਸੈਪਸ਼ਨ ਆ? ਦੇਖੋ, ਜਿੱਦਾਂ ਮੈਂ ਹੁਣ ਸਿੱਖਿਆ ਆਪਣੇ ਜਿਹੜੇ ਮੇਰੇ ਸੀਨੀਅਰਸ ਨੇ ਵੀ ਆਪਾਂ ਨੂੰ ਜੇ ਐਂਟੀਕ ਇਕੱਠੇ ਕਰਨੇ ਤੇ ਵੱਧ ਤੋਂ ਬੈਸਟ ਕੁਆਲਿਟੀ ਲੈਣੀ ਆ। ਸੋ ਇੰਡੀਆ 'ਚ ਪ੍ਰੋਬਲਮ ਹੈਗੀ ਕੁਆਲਿਟੀ ਦੀ ਵੀ, ਤੁਹਾਨੂੰ ਪਤਾ ਉੱਥੇ ਵੈਦਰ ਕਿੱਦਾਂ ਦਾ, ਬੱਤੀ ਚੱਲ ਜਾਂਦੀ ਹੈ, ਸੋ ਬਹੁਤੀਆਂ ਚੀਜ਼ਾਂ ਸਰਵਾਈਵ ਨਹੀਂ ਕਰਦੀਆਂ। ਬਾਰਿਸ਼ਾਂ ਆ ਗਈਆਂ, ਸੀਲਨ ਆ ਗਈ। ਤੇ ਦੂਜੀ ਗੱਲ ਇਹ ਆ ਵੀ ਪਿਛਲੇ 100 200 300 ਸਾਲਾਂ 'ਚ ਇੰਡੀਆ ਤੋਂ ਸਮਾਨ ਬਾਹਰ ਬਹੁਤ ਆਇਆ। ਕੁਝ ਕੁ ਗੋਰੇ ਲੁੱਟ ਕੇ ਲੈ ਕੇ ਆਏ, ਕੁਝ ਬਾਈ ਕਰਕੇ ਲੈ ਕੇ ਆਏ, ਕੁਝ ਅਗਲੇ ਇੰਡੀਆ ਵਾਲਿਆਂ ਨੇ ਵੀ ਬਾਹਰ ਬਹੁਤ ਭੇਜਿਆ। ਸੋ ਉੱਥੇ ਜੇ ਹੁਣ ਸੱਚੀ ਚੀਜ਼ ਜਦੋਂ ਮਿਲਦੀ ਹੈ ਉਹ ਬਹੁਤ ਮਹਿੰਗੇ ਪ੍ਰਾਈਸ ਤੇ ਮਿਲਦੀ ਹੈ, ਜੇ ਕਿਤੇ ਲੱਭ ਜਾਵੇ, ਉਹ ਵੀ ਜੇ ਅਸਲੀ ਪਰਖ ਹੋ ਜਾਵੇ। ਹਾਂਜੀ, ਜੇ ਪਰਖ ਹੋਵੇ।
ਸੋ ਇੱਥੇ ਕੀ ਹੋ ਰਿਹਾ, ਬਾਹਰਲੇ ਦੇਸ਼ਾਂ 'ਚ ਹੁਣ ਤੀਜੀ ਪੀੜ੍ਹੀ ਚੱਲ ਰਹੀ ਹੈ ਜਿਹੜੇ ਇੰਡੀਆ ਤੋਂ ਸਮਾਨ ਲੈ ਕੇ ਆਏ ਸੀ, ਉਹਨਾਂ ਦੇ ਗ੍ਰੇਟ ਗ੍ਰੈਂਡ ਕਿਡਸ ਹੁਣ ਉਹ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਵੀ ਆਹ ਕੀ ਸਾਡਾ ਪਰਦਾਦਾ ਲੈ ਆਇਆ ਸੀ, ਇਹਨੂੰ ਕੱਢੋ ਬਾਹਰ। ਸੋ ਮੇਰੇ ਵਰਗੇ ਬੰਦੇ ਨੂੰ ਲੱਭਦੇ ਆ ਵੀ ਕੋਈ ਏਸ਼ੀਅਨ ਬੰਦਾ ਹੋਵੇ ਜਿਹਨੂੰ ਇਹਦੀ ਨੌਲੇਜ ਹੋਵੇ, ਉਹਨੂੰ ਵੇਚਦੀ ਹੈ ਵੀ ਕਿਸੇ ਦੇ ਕੰਮ ਆ ਜਾਊਗੀ। ਸੋ ਤੁਸੀਂ ਫਿਰ ਇਹ ਲੱਭਦੇ ਕਿੱਦਾਂ, ਜਿੱਦਾਂ ਮੈਂ ਕਿਹਾ ਵੀ ਇਦਾਂ ਦੇ ਲੋਕ ਵੇਚਣ ਲੱਗ ਗਏ ਆ, ਹਾਊ ਡੂ ਯੂ ਫਾਈਂਡ ਦੈਮ? ਬਹੁਤ ਸਾਰੇ ਸੋਰਸਿਸ ਹੁੰਦੇ ਆ ਵੀ ਆਪਾਂ ਨੂੰ ਸ਼ੋਅਸ ਤੇ ਜਾਣਾ ਪੈਂਦਾ, ਆਨਲਾਈਨ ਵੇਖਣਾ ਪੈਂਦਾ। ਮੈਂ ਕਹਿੰਦਾ ਕਈ ਵਾਰੀ ਗਰਾਜ ਸੇਲ ਤੇ ਕੋਈ ਚੀਜ਼ ਮਿਲ ਜਾਂਦੀ, ਕੋਈ ਪਤਾ ਨਹੀਂ ਹੁੰਦਾ। ਸੋ ਇਹਦੇ 'ਚ ਰੋਜ਼ ਦੀ ਕਹਿ ਲਓ ਮਿਹਨਤ ਆ ਵੀ ਰੋਜ਼ ਹੀ ਲੱਗੇ ਰਹਿਣਾ ਪੈਂਦਾ ਸਾਨੂੰ। ਸ਼ੌਂਕ ਆ ਇੱਕ ਤਰ੍ਹਾਂ ਦਾ, ਤੇ ਹੁਣ ਪ੍ਰੋਫੈਸ਼ਨ ਵੀ ਬਣ ਗਿਆ ਮੇਰਾ ਇਹ, ਵੀ ਮੇਰਾ ਰੋਜ਼ ਦਾ ਹੀ ਕੰਮ ਹੈ ਇਹ। ਸੋ ਤੁਸੀਂ ਖੁੱਭ ਗਏ ਇਹਦੇ ਵਿੱਚ ਆਪ ਪੂਰਾ ਜੀ ਪੂਰਾ। ਵੀ ਸਾਨੂੰ ਇਸ ਪਿਸਟਲ ਦੇ ਬਾਰੇ ਥੋੜਾ ਜਿਹਾ ਦੱਸੋ, ਇਹ ਕਦੋਂ ਦੀ ਆ, ਕਿਹੜੇ ਇਲਾਕੇ ਦੀ ਹੈ? ਇਹ ਲੇਟ 1800 ਦੀ ਖਾਈਬਰ ਰੀਜਨ ਦੀ ਹੈ ਜੀ। ਅਫਗਾਨਿਸਤਾਨ 'ਚ ਜਿਹੜਾ ਖਾਈਬਰ ਪਾਸ ਜੀ ਰੀਜਨ ਸੀ, ਉੱਥੇ ਬਹੁਤ ਸ਼ਸਤਰ ਬਣਦੇ ਸੀ, ਖਾਈਬਰ ਨਾਈਵਸ, ਖਾਈਬਰ ਡੈਗਰਸ, ਖਾਈਬਰ ਪਿਸਟਲਸ, ਰਾਈਫਲਸ। ਅਜੇ ਵੀ ਮਿਲਦਾ ਤਾਂ AK-47 ਵਾਲੇ, ਉਹ ਉੱਥੇ ਬਰੂਦ ਵਾਲਾ ਕਾਫੀ ਕੰਮ ਉੱਥੇ ਹੁੰਦਾ। ਉੱਥੇ ਕਿੱਸਾਖਾਨੀ ਬਾਜ਼ਾਰ ਆ ਨਾਰਥ ਵੈਸਟ ਫਰੰਟੀਅਰ 'ਚ, ਉੱਥੇ ਅਜੇ ਵੀ ਇਹ ਕੰਮ ਚੱਲਣ ਡਿਆ, ਤੇ ਆਹ ਰਾਈਫਲ ਵੀ ਉੱਥੋਂ ਦੀ ਆ। ਸੋ ਸਿੱਖ ਰਾਜ ਵੇਲੇ ਜਿਹੜੇ ਇਦਾਂ ਦੇ ਸ਼ਸਤਰ ਸੀਗੇ, ਥੋੜਾ ਜਿਹਾ ਰਾਜ ਤੋਂ ਬਾਅਦ ਵੀ ਉਹ ਅਜੇ ਵੀ ਉੱਥੇ ਬਣ ਰਹੇ ਆ, ਉਦੋਂ ਦੀ ਫੈਕਟਰੀਆਂ ਲੱਗੀਆਂ ਹੋਈਆਂ, ਹੱਥ ਦਾ ਕੰਮ ਹੋ ਰਿਹਾ। ਠੀਕ ਹੈ, ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਸਨਮੀਤ ਜੀ, ਮਿਹਰਬਾਨੀ ਜੀ, ਬੜੀ ਵਧੀਆ ਵਡਮੁੱਲੀ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸਾਂਝੀ ਕੀਤੀ। ਤੇ ਸਰੋਤਿਓ, ਇੱਥੇ ਹੀ ਆਪਾਂ ਦਰਸ਼ਕੋ ਗੱਲਬਾਤ ਨੂੰ ਹੁਣ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਵੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ।